With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਸੈਲੀਬ੍ਰੇਸ਼ਨਸ ਆਲ ਓਵਰ ਦਾ ਵਰਲਡ ਬੜੇ ਧੂਮਧਾਮ ਨਾਲ ਹੋਈਆਂ। ਇਸ ਖੁਸ਼ੀ ਸੰਬੰਧੀ ਨਗਰ ਕੀਰਤਨ, ਪਰੇਡਸ, ਜੋੜ ਮੇਲੇ ਵੀ ਹੋਏ। ਡਾਇਸਪੋਰਾ ਸਿੱਖਾਂ ਦਾ ਹਮੇਸ਼ਾ ਇਹ ਉਪਰਾਲਾ ਰਹਿੰਦਾ ਹੈ ਕਿ ਸਿੱਖਾਂ ਦਾ ਇਹ ਵਿਸਾਖੀ ਦਾ ਮਹੀਨਾ ਹਰ ਜਗ੍ਹਾ ਤੇ ਰੈਕਗਨਾਈਜ਼ ਕੀਤਾ ਜਾਵੇ ਤਾਂ ਕਿ ਜਿਨ੍ਹਾਂ ਲੋਕਾਂ ਨੂੰ ਸਿੱਖਾਂ ਦੀ ਆਇਡੈਂਟੀ ਦਾ ਭੁਲੇਖਾ ਹੈ ਉਹ ਵੀ ਦੂਰ ਹੋ ਸਕੇ। ਸਾਡਾ ਰਾਜ ਕਰੇ ਦਾ ਖਾਲਸੇ ਦਾ ਕਾਨਸੈਪਟ ਜਿਹੜਾ ਹੈ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਵੇ ਅਤੇ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਸਿੱਖ ਧਰਮ ਪ੍ਰਤੀ ਜਿਹੜੀ ਮਹੱਤਵਪੂਰਨ ਸਾਡੇ ਦਿਨ ਨੇ ਉਸ ਸੰਬੰਧੀ ਵੀ ਜਾਗਰੂਕਤਾ ਆਵੇ। ਸੋ ਵੀਅਰਸ, ਪਹਿਲਾਂ ਟੋਰਾਂਟੋ ਕੈਨੇਡਾ ਦੇ ਵਿੱਚ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਰੈਕਗਨਾਈਜ਼ ਕੀਤਾ ਗਿਆ ਸੀ ਅਤੇ ਹੁਣ ਅਟਲਾਂਟਾ ਜਾਰਜੀਆ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ ਅਤੇ ਸਿੱਖ ਆਰਗੇਨਾਈਜੇਸ਼ਨ ਦੇ ਸਹਿਯੋਗ ਦੇ ਨਾਲ ਇੱਕ ਮੈਮੋਰੈਂਡਮ ਅਟਾਰਨੀ ਜਨਰਲ ਸੈਮ ਆਲਨਸ ਅਤੇ ਕਮਿਸ਼ਨਰ ਲੈਰੀ ਜੌਨਸਨ ਨੂੰ ਦਿੱਤਾ ਗਿਆ ਸੀ, ਜਿਸ ਵਿੱਚ ਸਿੱਖਾਂ ਦੀ ਆਇਡੈਂਟੀ, ਹੇਟ ਕ੍ਰਾਈਮਸ ਟੂਵਰਡ ਸਿੱਖਸ, ਐਮਪਲੋਇਮੈਂਟ ਡਿਸਕ੍ਰਿਮੀਨੇਸ਼ਨਸ, ਸਕੂਲ ਬੁਲਿੰਗ, ਰਿਲੀਜੀਅਸ ਪ੍ਰੋਫਾਈਲਿੰਗ ਦੀ ਗੱਲ ਕੀਤੀ ਗਈ ਸੀ। ਇਸ ਦੇ ਰਿਟਰਨ ਦੇ ਵਿੱਚ ਅਟਾਰਨੀ ਜਨਰਲ ਸੈਮ ਆਲਨਸ ਨੇ ਅਪ੍ਰੈਲ ਨੂੰ ਸਿੱਖ ਹੈਰੀਟੇਜ ਮੰਥ ਅਤੇ 5 ਕਕਾਰਾਂ ਨੂੰ ਮਾਨਤਾ ਦੇਣ ਦੀ ਗੱਲ ਕੀਤੀ ਹੈ, ਜਿਹੜੀ ਕਿ ਅਟਲਾਂਟਾ ਜਾਰਜੀਆ ਅਤੇ ਸਿੱਖ ਕੌਮ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਸੋ ਵੀਅਰਸ, ਅੱਜ ਅਸੀਂ ਇਸ ਵਿਸ਼ੇ ਤੇ ਹੋਰ ਜਾਣਕਾਰੀ ਲੈਣ ਦੇ ਲਈ ਵਿਸ਼ੇਸ਼ ਗੱਲਬਾਤ ਕਰਾਂਗੇ ਸਿੱਖ ਅਮਰੀਕਨ ਕਮਿਊਨਿਟੀ ਆਫ ਜਾਰਜੀਆ ਤੋਂ ਸਰਦਾਰ ਕੁਲਦੀਪ ਸਿੰਘ ਜੀ ਦਾ, ਜਿਹੜੇ ਕਿ ਇਸ ਵੇਲੇ ਜਾਰਜੀਆ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤਾਂ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਮੈਂ ਤੁਹਾਡਾ ਵੈਲਕਮ ਕਰਦੀ ਹਾਂ। ਸੋ ਵੀਰ ਜੀ, ਹੁਣ ਅਸੀਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਖਾਲਸਾ ਸਾਜਨ ਦਿਵਸ ਸੀਗਾ ਜਾਂ ਵਿਸਾਖੀ ਸੈਲੀਬ੍ਰੇਸ਼ਨ ਸੀਗੀਆਂ, ਇਹ ਜਿਹੜੀ ਸੈਲੀਬ੍ਰੇਸ਼ਨ ਸੀਗੀਆਂ ਗੁਰਦੁਆਰਾ ਸਿੱਖ ਸਟੱਡੀ ਸਰਕਲ ਅਟਲਾਂਟਾ ਦੇ ਵਿੱਚ ਕਿਵੇਂ ਰਹੀਆਂ
ਐਂਡ ਆਲਸੋ ਕਿਹੜੇ ਅਫੀਸ਼ੀਅਲਸ ਨੇ, ਕਿਹੜੀਆਂ ਅਫੀਸ਼ੀਅਲ ਪਰਸਨੈਲਿਟੀ ਸੀਗੀ ਉਹਨਾਂ ਨੇ ਸ਼ਮੂਲੀਅਤ ਕੀਤੀ ਇਸ ਦੇ ਵਿੱਚ, ਸਾਨੂੰ ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਹਾਂਜੀ, ਗੁਰਦੁਆਰਾ ਸਿੱਖ ਸਟੱਡੀ ਸਰਕਲ ਐਟਲਾਂਟਾ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਹੈ ਹੋਇਆ, ਹਰ ਸਾਲ ਹੁੰਦਾ ਹੈ ਜੀ। ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿੱਥੇ ਸਿੱਖ ਸੰਗਤਾਂ ਵੱਖ-ਵੱਖ ਗੁਰਦੁਆਰਿਆਂ ਤੋਂ ਪਾਰਟਿਸਿਪੇਟ ਕਰਦੀਆਂ ਨੇ, ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਉਂਦੀਆਂ ਨੇ ਐਟਲਾਂਟਾ, ਤੇ ਲੋਕਲ ਸਿੱਖ ਸੰਗਤ ਹੈਗੀ ਹੈ ਜੀ, ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਿਟੀ ਦੇ ਨੁਮਾਇੰਦੇ ਜਾਂ ਇਲੈਕਟਡ ਆਫੀਸ਼ੀਅਲਸ ਵੀ ਆ ਕੇ ਜਿਹੜਾ ਇਹਦੇ ਵਿੱਚ ਯੋਗਦਾਨ ਪਾਉਣ, ਤਾਂ ਕਿ ਦੇਖਣ ਕਿੰਨੀ ਸਿੱਖ ਕਮਿਊਨਿਟੀ ਇੱਥੇ ਹੈਗੀ ਹੈ, ਪ੍ਰੋਸਪਰਸ ਹੈ, ਔਰ ਕਿੱਦਾਂ ਸਿੱਖ ਕਮਿਊਨਿਟੀ ਮੇਨ ਸਟਰੀਮ ਦੇ ਅੰਦਰ ਜਿਹੜੀ ਹੈ ਉਹ ਪਾਰਟਿਸਿਪੇਟ ਕਰ ਸਕੇ, ਜਿਹੜੇ ਸਾਡੇ ਸਿਵਿਕ ਇੰਗੇਜਮੈਂਟ ਹੈਗੀ ਹੈ ਉਸ ਪੱਖ ਤੋਂ। ਤੋ ਇਸ ਸਾਲ ਸਾਡੇ ਕੋਲ ਸੈਮ ਹੌਲੈਂਡਸ ਜਿਹੜੇ ਕਿ ਅਟਰਨੀ ਜਨਰਲ ਫॉर द ਸਟੇਟ ਆਫ ਜਾਰਜੀਆ ਨੇ ਜੀ, ਉਹ ਆਏ ਸਨ। ਨਾਲ ਹੀ ਸਾਡੀ ਜਿਹੜੀ ਇੱਥੋਂ ਦੀ ਕਾਉਂਟੀ ਹੈ, ਡਿਕੈਬ ਕਾਉਂਟੀ, ਜਿੱਥੇ ਗੁਰਦੁਆਰਾ ਹੈਗਾ ਹੈ, ਉੱਥੋਂ ਦੇ ਲੈਰੀ ਜੌਨਸਨ ਬਹੁਤ ਹੀ ਐਕਟਿਵ ਕਮਿਸ਼ਨਰ ਨੇ। ਉੱਦਾਂ ਕਾਫੀ ਕਮਿਸ਼ਨਰ ਉੱਥੇ ਹੁੰਦੇ ਹੈਗੇ ਨੇ, ਪਰ ਇਹ ਸਭ ਤੋਂ ਐਕਟਿਵ ਕਮਿਸ਼ਨਰ ਹੈ, ਤੇ ਉਹ ਵੀ ਆਏ। ਉੱਥੋਂ ਦੀ ਮਿਊਨਿਸਪੈਲਿਟੀ ਦੀ ਜੱਜ ਐਂਜਲਾ ਬਰਾਊਨ ਵੀ ਆਈ, ਤੇ ਹੋਰ ਉੱਥੋਂ ਦੇ ਲੋਕਲ ਜਿਹੜੇ ਪੈਸਟਰਸ ਨੇ ਔਰ ਐਕਸ ਪੁਲਿਸ ਆਫੀਸਰਸ ਨੇ ਜਿਹੜੇ ਕਿ ਨੈਕਸਟ ਕਮਿਸ਼ਨਰ ਬਣਨ ਦੇ ਇਲੈਕਸ਼ਨ ਦੇ ਵਿੱਚ ਇਨ ਪ੍ਰੋਸੈਸ ਨੇ, ਉਹ ਵੀ ਆਏ। ਸੋ ਚੰਗਾ ਪਾਰਟਿਸਿਪੇਸ਼ਨ ਸੀ ਕਾਉਂਟੀ ਦੇ ਪੱਖ ਤੋਂ ਵੀ ਤੇ ਸਟੇਟ ਦੇ ਪੱਖ ਤੋਂ ਵੀ। ਸਿੱਖ ਸੰਗਤਾਂ ਦੇ ਨਾਲ ਰੂਬਰੂ ਹੋ ਕੇ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਦੀ, ਉਹ ਸਾਡੇ ਸਪੈਸ਼ਲ ਗੈਸਟ ਸਪੀਕਰ ਵੀ ਸਨ, ਸੈਮ ਹੌਲੈਂਡਸ, ਤੇ ਉਹਨਾਂ ਨੇ ਸਿੱਖਾਂ ਦੇ ਬਾਰੇ ਜੋ ਵੀ ਉਹਨਾਂ ਦੀ ਜਾਣਕਾਰੀ ਸੀ ਉਹਨਾਂ ਨੇ ਸ਼ੇਅਰ ਕੀਤੀ। ਅਸੀਂ ਸਰਪ੍ਰਾਈਜ਼ ਵੀ ਸਾਂ ਕਿ ਉਹਨਾਂ ਨੂੰ ਇੰਨਾ ਜ਼ਿਆਦਾ ਪਤਾ ਹੈ ਕਿ 1947 ਦੇ ਅੰਦਰ ਜੋ ਪਾਰਟੀਸ਼ਨ ਹੋਈ ਹੈ, ਔਰ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਸਿੱਖਾਂ ਨੇ ਆਪਣਾ ਰਾਜ ਗਵਾਇਆ ਹੈ। ਸੋ ਇਹ ਬਹੁਤ ਹੀ ਮਤਲਬ ਗੱਲਾਂ ਜਿਹੜੀਆਂ ਆਮ ਬੰਦਿਆਂ ਨੂੰ ਪਤਾ ਨਹੀਂ ਹੁੰਦੀਆਂ, ਪਰ ਕਿਉਂਕਿ ਉਹ ਅਟਰਨੀ ਜਨਰਲ ਨੇ, ਕਾਫੀ ਹਿਸਟੋਰੀਕਲ ਤੇ ਲਾਅ ਦੇ ਅੰਦਰ ਉਹਨਾਂ ਦੀ ਉਹ ਪ੍ਰੋਫੈਸ਼ਨ ਹੈ ਉਹਨਾਂ ਦਾ, ਤਾਂ ਉਹਨਾਂ ਨੂੰ ਸਾਰੀ ਗੱਲਾਂ ਪਤਾ ਸੀ। ਮਤਲਬ ਉਹ ਸ਼ੇਅਰ ਕਰ ਰਹੇ ਸੀ ਕਿ ਕਿੱਦਾਂ 1947 ਦੇ ਅੰਦਰ ਇੰਡੀਪੈਂਡੈਂਸ ਹੋਈ ਹੈ ਇੰਡੀਆ ਦੇ ਅੰਦਰ, ਤੇ ਕਿਸ ਤਰੀਕੇ ਨਾਲ ਦੋ ਕੰਟਰੀਆਂ ਬਣੀਆਂ ਹੈ, ਔਰ ਪੰਜਾਬ ਕਿੱਦਾਂ ਵੰਡਿਆ ਗਿਆ ਹੈ, ਇਹ ਸਾਰੀਆਂ ਗੱਲਾਂ ਉਹਨਾਂ ਨੂੰ ਪਤਾ ਸੀ। ਜੀ। ਤੇ ਫਿਰ ਅਸੀਂ ਉਹਨਾਂ ਨੂੰ ਕਲੋਜ਼ ਡੋਰ ਮੀਟਿੰਗ ਮਤਲਬ ਗੁਰਦੁਆਰੇ ਦੇ ਨੁਮਾਇੰਦਿਆਂ ਨੇ ਵੀ ਕੀਤੀ ਉਹਨਾਂ ਦੇ ਨਾਲ ਬੈਠ ਕੇ, ਜਿਹਦੇ ਵਿੱਚ ਜਿਹੜੀ ਤੁਸੀਂ ਮੈਮੋਰੈਂਡਮ ਦੀ ਗੱਲ ਕੀਤੀ ਹੈ, ਅਸੀਂ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਹੈ, ਜਿਹੜਾ ਕਿ ਸਾਰਿਆਂ ਦਾ ਸਾਂਝਾ ਮੈਮੋਰੈਂਡਮ ਹੈ ਜਾਰਜੀਆ ਦੀ ਸਿੱਖ ਸੰਗਤ ਦਾ। ਗੁਰਦੁਆਰਾ ਕਮੇਟੀਆਂ, ਹੋਰ ਸਿੱਖ ਆਰਗੇਨਾਈਜੇਸ਼ਨਸ ਉਹਦੇ ਵਿੱਚ ਸ਼ਾਮਿਲ ਨੇ, ਤੇ ਉਹਨਾਂ ਦੇ ਸਾਰੇ ਨੁਮਾਇੰਦੇ ਵੀ ਸਨ ਜੀ। ਉਹਦੇ ਅੰਦਰ ਅਸੀਂ ਜੋ ਪਿਛਲੇ ਕੁਝ ਸਾਲਾਂ ਤੋਂ ਜਾਰਜੀਆ ਦੇ ਅੰਦਰ ਜੋ ਹੋਇਆ ਹੈ ਜਾਂ ਹੋ ਰਿਹਾ ਹੈ, ਚਾਹੇ ਉਹ ਸਕੂਲ ਬੁਲਿੰਗ ਸੀ ਜਾਂ ਲੋਕਾਂ ਦੇ ਜਿਹੜੇ ਗੈਸ ਸਟੇਸ਼ਨਸ ਹੋਏ ਜਾਂ ਜਿੱਥੇ ਵੀ ਉਹਨਾਂ ਦੀ ਬਿਜ਼ਨੈਸਿਸ ਨੇ, ਸਟੋਰਸ ਨੇ, ਉਹਦੇ ਵਿੱਚ ਵੈਂਡਲਿਜ਼ਮ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਹੈ, ਗ੍ਰੈਫਿਟੀ ਪੇਂਟ ਕੀਤੀ ਗਈ ਹੈ, ਇੱਕ ਦੋ ਵਾਰਦਾਤਾਂ ਗੁਰਦੁਆਰਿਆਂ ਦੇ ਅੰਦਰ ਪਾਰਕਿੰਗ ਲਾਟ 'ਚ ਵੀ ਹੋਈਆਂ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਕਿਸਮ ਦਾ ਸਮਰਾਈਜ਼ ਕਰਕੇ ਉਸ ਮੈਮੋਰੈਂਡਮ ਦੇ ਅੰਦਰ ਆਪਣਾ ਪੱਖ ਪੇਸ਼ ਕੀਤਾ। ਤੇ ਸਾਡਾ ਮੇਨ ਮਕਸਦ ਇਹ ਸੀ ਕਿ ਜਿਹੜੇ ਇਲੈਕਟਡ ਆਫੀਸ਼ੀਅਲਸ ਨੇ, ਪਲੱਸ ਇਸ ਤਰੀਕੇ ਦੇ ਸਟੇਟ ਲੈਵਲ ਦੇ ਜਿਹੜੇ ਅਹੁਦੇਕਾਰ ਨੇ ਜਿਨ੍ਹਾਂ ਨੂੰ ਕਾਨੂੰਨ ਨੂੰ ਇੰਟਰਪ੍ਰੇਟ ਕਰਨਾ ਆਉਂਦਾ ਹੈ ਜਾਂ ਜਿਨ੍ਹਾਂ ਦੀ ਸੇ ਹੈਗੀ ਆ, ਜਦੋਂ ਲੈਜਿਸਲੇਸ਼ਨ 'ਚ ਕੋਈ ਬਿੱਲ ਪਾਸ ਹੁੰਦਾ ਹੈ ਜਿਹਦੇ ਵਿੱਚ ਇਹ ਲੋਕ ਜਿਹੜੇ ਉਹ ਲੋਕ ਨੇ ਜਿਹੜੇ ਉਹਦੇ ਵਿੱਚ ਇਹਨਾਂ ਦੀ ਗੱਲ ਚੱਲਦੀ ਹੈ ਜੀ। ਸੋ ਇਹਨਾਂ ਨੂੰ ਜਦ ਤੱਕ ਅਸੀਂ ਜਾਣੂ ਨਾ ਕਰਾਈਏ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ। ਸੋ ਵੀਰ ਜੀ, ਜਿਸ ਤਰ੍ਹਾਂ ਆਈ ਹੈਵ ਅ ਫੋਲੋ ਅਪ ਫਿਊ ਕੁਐਸਚਨ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਮੈਮੋਰੈਂਡਮ ਦੀ, ਜਿਹੜਾ ਇਹ ਮੈਮੋਰੈਂਡਮ ਸੀਗਾ ਤੁਸੀਂ ਦਿੱਤਾ, ਜਦੋਂ ਆਪਣਾ ਪੱਖ ਸਾਹਮਣੇ ਰੱਖਿਆ, ਅਵੇਅਰਨੈਸ ਦੀ ਗੱਲ ਕੀਤੀ, ਪ੍ਰੋਬਲਮਸ ਦੀ ਗੱਲ ਕੀਤੀ ਹੈ, ਓਵਰਆਲ ਉਹਨਾਂ ਦਾ ਅਫੀਸ਼ੀਅਲਸ ਦਾ ਰਿਸਪਾਂਸ ਕੀ ਸੀ ਇਸ 'ਤੇ? ਬਹੁਤ ਹੀ ਪੋਜ਼ੀਟਿਵ ਰਿਸਪਾਂਸ ਸੀ। ਜਦੋਂ ਕਿ ਅਟਰਨੀ ਜਨਰਲ ਨੇ ਜਿਹੜੀ ਗੱਲ ਸਾਨੂੰ ਦੱਸੀ ਹੈ ਕਿ ਉਹ ਆਪਣੇ ਆਫਿਸ ਤੋਂ ਸਾਡੇ ਨਾਲ ਜਿਹੜੇ ਆ ਮਤਲਬ ਕੰਟੈਕਟ ਪਰਸਨ ਦੇਗਾ, ਜਿਹੜਾ ਸਿੱਖ ਕਮਿਊਨਿਟੀ ਦੇ ਨਾਲ ਗੱਲਬਾਤ ਕਰੇਗਾ, ਲਿਆਜ਼ਾਨ ਕਰੇਗਾ। ਫਿਰ ਉਹਨੇ ਇਹ ਵੀ ਦੱਸਿਆ ਕਿ ਜਿੰਨੇ ਵੀ ਸਾਡੇ ਕੋਲ ਮਟੀਰੀਅਲ ਆ ਤੁਸੀਂ ਇਹਨੂੰ ਯੂਜ਼ ਕਰੋ, ਪੰਜਾਬੀ ਦੇ ਅੰਦਰ ਟਰਾਂਸਲੇਟ ਕਰਕੇ ਆਪਣੇ ਲੋਕਲ ਜਿਹੜੀ ਸਿੱਖ ਕਮਿਊਨਿਟੀ ਦੇ ਵਿੱਚ ਵੰਡੋ।
ਸੋ ਇਦਾਂ ਦੀਆਂ ਕਈ ਗੱਲਾਂ ਉਹਨਾਂ ਨੇ ਪ੍ਰੋਮਿਸ ਕੀਤੀਆਂ। ਪਲੱਸ ਜਾਰਜੀਆ ਜਿਹੜਾ ਇੱਕ ਸਟੇਟ ਹੈ ਉਹਦੇ ਵਿੱਚ ਗਨ ਅਲਾਉਡ ਹੈ। ਇੱਥੇ ਸਟੇਟ ਦੇ ਅੰਦਰ ਜਿਹੜਾ ਬਿੱਲ ਪਾਸ ਕੀਤਾ ਗਿਆ ਸੀ ਕੁਝ ਸਾਲ ਪਹਿਲਾਂ, ਜਿਹਦੇ ਵਿੱਚ ਕਿ ਜਾਰਜੀਆ ਦੇ ਜਿਹੜੇ ਸਿਟੀਜ਼ਨ ਨੇ ਉਹ ਗਨ ਨੂੰ ਕੈਰੀ ਕਰ ਸਕਦੇ ਨੇ। ਹਾਂਜੀ। ਤੇ ਸਾਡੀ ਇਹੀ ਮੰਗ ਸੀ ਕਿ ਜਦ ਤੁਸੀਂ ਗਨ ਕੈਰੀ ਕਰ ਸਕਦੇ ਹੋ ਤਾਂ ਸ੍ਰੀ ਸਾਹਿਬ ਨੂੰ ਵੀ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਜਿਹੜੀ ਸਿੱਖਾਂ ਦੇ 5 ਕਕਾਰ ਨੇ, ਜਿਹੜੀ ਸ੍ਰੀ ਸਾਹਿਬ ਹੈ, ਉਹ ਜੇ ਤੁਸੀਂ ਵੈਪਨ ਅਲਾਉਡ ਕਰ ਰਹੇ ਹੋ ਤੇ ਸ੍ਰੀ ਸਾਹਿਬ ਜਿਹੜਾ ਕਿਉਂ ਨਹੀਂ ਅਲਾਉ ਕਰਦੇ। ਸੋ ਇਹ ਪੱਖ ਸੀ ਸਾਡਾ ਉਹਦੇ ਅੱਗੇ ਪੇਸ਼ ਕਰਨ ਦਾ। ਓਕੇ, ਸੋ ਵੀ ਹਾਂਜੀ, ਫਿਰ ਉਹਨਾਂ ਦਾ ਜਿਹੜਾ 5 ਕਕਾਰ ਸੀਗਾ ਉਸ ਦੇ ਉੱਪਰ ਉਹਨਾਂ ਦਾ ਕੀ ਰਿਸਪੌਂਸ ਸੀਗਾ? ਉਹਨਾਂ ਦਾ ਰਿਸਪੌਂਸ ਪੋਜ਼ਿਟਿਵ ਸੀ। ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਲਾਅ ਨੂੰ ਦੇਖਾਂਗੇ ਕਿਉਂਕਿ ਲਾਅ ਦੇ ਅੰਦਰ ਕੁਝ ਜੋ ਵੀ ਹੈਗੀਆਂ ਕੰਪਲੈਕਸਿਟੀ ਹੈਗੀਆਂ ਜਾਂ ਪੁਰਾਣੀਆਂ ਜਿਹੜੇ ਲਾਅ ਹੈਗੇ ਨੇ ਜਿਹੜੇ ਨਾਈਫ ਦੇ ਉੱਤੇ ਨੇ ਉਹਨਾਂ ਨੂੰ ਉਹ ਰੀ-ਇਵੈਲੂਏਟ ਕਰਨਗੇ। ਫਿਰ ਉਹਨਾਂ ਨੇ ਹੋਰ ਵੀ ਕਈ ਤਰੀਕੇ ਦੱਸੇ ਕਿ ਅਟਾਰਨੀ ਜਨਰਲ ਦੀ ਜਿਹੜੀ ਲਿਮਿਟੇਸ਼ਨ ਆ ਉਹ ਲਾਅ ਨੂੰ ਇੰਟਰਪ੍ਰੇਟ ਕਰਦੇ ਨੇ, ਪਰ ਜੇ ਨਵਾਂ ਅਸੀਂ ਬਿੱਲ ਲਿਆਉਣਾ ਹੈ ਤੇ ਉਹਦੇ ਵਿੱਚ ਸਾਨੂੰ ਕਿਸ ਤਰੀਕੇ ਨਾਲ ਅੱਗੇ ਵਧਣਾ ਪਏਗਾ। ਉਹਨਾਂ ਨੇ ਸੁਝਾਅ ਵੀ ਬੜੇ ਚੰਗੇ ਦਿੱਤੇ ਤੇ ਇਹ ਵੀ ਦੱਸਿਆ ਕਿ ਅਸੀਂ ਫਾਲੋ ਅਪ ਮੀਟਿੰਗ ਜਿਹੜੀ ਆ ਅਕਤੂਬਰ 'ਚ ਕਰਾਂਗੇ। ਸੋ ਬਹੁਤ ਪੋਜ਼ਿਟਿਵ ਰਿਸਪੌਂਸ ਸੀ। ਮਤਲਬ ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਕਿ ਇਹ ਹੋ ਸਕਦਾ ਹੈ। ਬਿਲਕੁਲ ਜੀ, ਐਵੇਂ ਲਾਈਕ ਸਾਨੂੰ ਬਹੁਤ ਖੁਸ਼ੀ ਹੁੰਦੀ ਕਿਉਂਕਿ ਜਿਸ ਤਰ੍ਹਾਂ ਆਪਣੇ ਜਿਹੜੇ ਡਾਇਸਪੋਰਾ ਸਿੱਖ ਨੇ ਇਸ ਤਰ੍ਹਾਂ ਦੀ ਸੈਲੀਬ੍ਰੇਸ਼ਨਸ ਕਰਦੇ ਨੇ ਜਿਸ ਦੇ ਨਾਲ ਕਾਫੀ ਸਾਰੀ ਅਵੇਅਰਨੈਸ ਆਉਂਦੀ ਹੈ, ਨਾਟ ਓਨਲੀ ਇਨ ਸਿੱਖ ਕਮਿਊਨਿਟੀ, ਨਾਟ ਓਨਲੀ ਇਨ ਆਵਰ ਯੰਗ ਜਨਰੇਸ਼ਨ, ਸਪੈਸ਼ਲੀ ਜਿਹੜੇ ਇੱਦਾਂ ਦੇ ਅਫੀਸ਼ੀਅਲਸ ਹੁੰਦੇ ਉਹਨੂੰ ਵੀ ਸਾਡੀ ਆਈਡੈਂਟੀਟੀ ਬਾਰੇ ਪਤਾ ਲੱਗਦਾ ਹੈ। ਸੋ ਵੀ ਜੀ ਤੁਸੀਂ ਗੱਲ ਕੀਤੀ ਆ ਕਿ ਇਹਨਾਂ ਨੇ 5 ਕਕਾਰਾਂ ਬਾਰੇ ਇਹਨਾਂ ਦਾ ਰਿਸਪਾਂਸ ਸੀਗਾ, ਇਟ ਵਾਜ਼ ਵੈਰੀ ਪੋਜ਼ਿਟਿਵ। ਪਰ ਜਿਸ ਤਰ੍ਹਾਂ ਇਹਨਾਂ ਨੇ ਜਿਹੜਾ ਮਹੀਨਾ ਹੈਗਾ ਅਪ੍ਰੈਲ ਦਾ, ਆਫਕੋਰਸ ਟੋਰਾਂਟੋ ਕੈਨੇਡਾ ਦੇ ਵਿੱਚ ਇਸ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ, ਪਰ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਇੱਕ ਸਪੀਚ ਦੇ ਵਿੱਚ ਸੈਮ ਆਲਨਸ ਨੇ ਅਟਾਰਨੀ ਜਨਰਲ ਨੇ ਗੱਲ ਕੀਤੀ ਹੈ ਕਿ ਹੋਪਫੁਲੀ ਇਨ ਕਮਿੰਗ ਈਅਰਸ ਔਰ ਕਮਿੰਗ ਮੰਥਸ ਆਫਕੋਰਸ ਜਿਹੜਾ ਅਪ੍ਰੈਲ ਦਾ ਮਹੀਨਾ ਹੈਗਾ ਇਸ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਜੋੜ ਦੇ ਵਿੱਚ ਮਨਾਇਆ ਜਾਵੇਗਾ। ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਹਾਂਜੀ, ਅਸੀਂ ਉਹਨਾਂ ਨੂੰ ਇਹ ਮੰਗ ਕੀਤੀ ਸੀ ਮੈਮੋਰੈਂਡਮ ਦੇ ਅੰਦਰ ਕਿ ਸਾਨੂੰ ਅਵੇਅਰਨੈਸ ਲਿਆਉਣ ਵਾਸਤੇ ਕਮ ਸੇ ਕਮ 1 ਮਹੀਨਾ ਇੱਦਾਂ ਦਾ ਡਿਕਲੇਅਰ ਕਰੋ ਜਿਹੜਾ ਕਿ ਸਿੱਖਾਂ ਦੀ ਹੈਰੀਟੇਜ ਨੂੰ ਦੇ ਉੱਤੇ ਹੀ ਹੋਵੇ, ਕਿਉਂਕਿ ਜਦੋਂ ਸਟੇਟ ਡਿਕਲੇਅਰ ਕਰਦੀ ਹੈ ਫਿਰ ਜਿੰਨੀ ਵੀ ਸਟੇਟ ਸਪਾਂਸਰ ਲਾਇਬ੍ਰੇਰੀ ਹੈ ਜਾਂ ਹੋਰ ਵੀ ਜਿੰਨੇ ਵੀ ਪ੍ਰੋਗਰਾਮ ਆ ਉਹਨਾਂ ਨੂੰ ਉਸ ਹੈਰੀਟੇਜ ਮੰਥ ਦੇ ਉੱਤੇ ਹੀ ਜਿਹੜੇ ਡਿਪੈਂਡ ਹੁੰਦੇ ਨੇ, ਉਸ ਤਰੀਕੇ ਨਾਲ ਉਹ ਡਿਜ਼ਾਈਨ ਹੁੰਦੇ ਨੇ ਜਾਂ ਉਸ ਤਰੀਕੇ ਨਾਲ ਉਹ ਪ੍ਰਚਾਰੇ ਜਾਂਦੇ ਨੇ। ਤੇ ਉਹਨਾਂ ਨੇ ਸਾਨੂੰ ਕਿਹਾ ਕਿ ਕਿਹੜੇ ਮੰਥ ਹੈ ਤੁਸੀਂ ਚੁਣੋ। ਸੋ ਉਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਸੀ ਕਿ ਰਾਈਟ ਅਵੇ ਉਹਨਾਂ ਨੇ ਕਿਹਾ ਕਿ ਤੁਸੀਂ ਦੱਸੋ ਕਿਹੜੇ ਕਿਹੜੇ ਮੰਥ ਤੁਸੀਂ ਮਨਾਉਣਾ ਚਾਹੁੰਦੇ ਹੋ, ਸਾਨੂੰ ਪਿਕ ਕਰਕੇ ਦੱਸੋ। ਤੇ ਅਸੀਂ ਦੱਸਿਆ ਇੱਕ ਤੇ ਅਪ੍ਰੈਲ ਮੰਥ ਹੈ ਕਿਉਂਕਿ ਅਪ੍ਰੈਲ ਦੇ ਅੰਦਰ ਵਿਸਾਖੀ ਹੈ, ਖਾਲਸੇ ਦਾ ਜਿਹੜਾ ਦਿਹਾੜਾ ਹੈ। ਤੇ ਇੱਕ ਉਹ ਫਿਰ ਹੁਣ ਚੁੱਕੀ ਵਿਸਾਖੀ ਤੇ ਆਲਰੇਡੀ ਇਸ ਸਾਲ ਨਿਕਲ ਚੁੱਕੀ ਆ ਤੇ ਆਲਰੇਡੀ ਵੀ ਆਰ ਇਨ ਅਪ੍ਰੈਲ, ਐਂਡ ਆਫ ਅਪ੍ਰੈਲ ਜੀ। ਤੇ ਫਿਰ ਸਾਡੇ ਵਾਸਤੇ ਦੂਜਾ ਆਪਸ਼ਨ ਸੀ ਉਹਨਾਂ ਦੇ ਉਹਨੂੰ ਦੱਸਣ ਵਾਸਤੇ ਨਵੰਬਰ। ਸੋ ਉਹ ਕੋਸ਼ਿਸ਼ ਕਰਨਗੇ ਜੇ ਨਵੰਬਰ ਦੇ ਅੰਦਰ ਅਸੀਂ ਕਰ ਸਕੇ, ਕਿਉਂਕਿ ਹਾਲੇ ਟਾਈਮ ਹੈਗਾ ਹੈ, ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅਸੀਂ ਕਿਸ ਤਰੀਕੇ ਨਾਲ ਉਹਨੂੰ ਫੋਲੋ ਅਪ ਕਰੀਏ। ਨਹੀਂ ਹੋਏਗਾ ਤਾਂ ਫਿਰ ਨੈਕਸਟ ਈਅਰ ਵਿਸਾਖੀ ਦਾ ਜਾਂ ਜੋ ਵੀ ਅਪ੍ਰੈਲ ਦਾ ਮਹੀਨਾ ਹੋਏਗਾ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਕਿ ਉਹਨੂੰ ਐਜ਼ ਇਨ ਜਾਰਜੀਆ ਡਿਕਲੇਅਰ ਕੀਤਾ ਜਾਵੇ ਸਿੱਖ ਹੈਰੀਟੇਜ। ਬਿਲਕੁਲ ਵੀ ਜੀ, ਬਿਲਕੁਲ ਯੂ ਵਿਲ ਆਲਸੋ ਫਾਲੋ ਅਪ ਔਨ ਦੈਟ। ਸੋ ਵੀ ਜੀ ਜਿਸ ਤਰ੍ਹਾਂ ਤੁਸੀਂ ਸੈਕੰਡ ਕੁਐਸਚਨ ਦੇ ਵਿੱਚ ਗੱਲ ਕੀਤੀ ਕਿ ਤੁਹਾਨੂੰ ਉਹਨੇ ਕਿਹਾ ਕਿ ਮਟੀਰੀਅਲ ਜਿਹੜਾ ਹੈ ਟ੍ਰਾਂਸਲੇਟ ਕੀਤਾ ਜਾਵੇ, ਵਾਟ ਕਾਈਂਡ ਆਫ ਮਟੀਰੀਅਲ ਵਾਸ ਹੀ ਟਾਕਿੰਗ ਅਬਾਊਟ? ਕਿਹੜੇ ਮਟੀਰੀਅਲ ਨੂੰ ਟ੍ਰਾਂਸਲੇਟ ਕਰਕੇ ਆਪਾਂ ਸਿੱਖ ਸੰਗਤਾਂ ਦੇ ਅੰਦਰ ਵੰਡੀਏ? ਜਿਹੜੀਆਂ ਵੀ ਹੇਟ ਕ੍ਰਾਈਮ ਟਾਈਪ ਦੀਆਂ ਕਾਨੂੰਨੀ ਗੱਲਾਂ ਹੈਗੀਆਂ ਜਾਂ ਜਿਹੜੇ ਆਮ ਜਿਹੜੇ ਸਿਟੀਜ਼ਨ ਦੇ ਵਾਸਤੇ ਜੋ ਸਹੂਲਤਾਂ ਹੈਗੀਆਂ ਨੇ ਕਾਨੂੰਨ ਦੇ ਅੰਦਰ, ਸੋ ਉਹਦੇ ਵਿੱਚ ਕੀ ਤੁਹਾਡੀ ਕਾਨੂੰਨੀ ਕੀ ਹੱਕ ਨੇ ਤੁਹਾਡੇ ਐਜ਼ ਅ ਸਿਟੀਜ਼ਨ ਆਫ ਕੰਟਰੀ ਔਰ ਐਜ਼ ਅ ਸਿਟੀਜ਼ਨ ਆਫ ਸਟੇਟ ਦੇ ਅੰਦਰ ਤੁਹਾਨੂੰ ਕਿਹੜੇ ਕਿਹੜੇ ਹੱਕਾਂ ਨੂੰ ਮਾਨਤਾ ਦਿੱਤੀ ਗਈ, ਜਿੱਦਾਂ ਫਰੀਡਮ ਆ, ਐਕਸਪ੍ਰੈਸ਼ਨ ਆਫ ਫਰੀਡਮਸ ਆ, ਜਾਂ ਗੱਲ ਕਰਨੀ ਹੈ ਜਾਂ ਰੈਲੀ ਕਰਨੀ ਆ, ਜਾਂ ਆਪਣਾ ਰਿਲੀਜੀਅਸ ਰਾਈਟਸ ਆਪਣੇ ਜਿਹੜੇ ਰੱਖਣੇ ਆ ਤੁਹਾਡੇ, ਤੁਸੀਂ ਕਿਸੇ ਵੀ ਧਰਮ ਦੇ ਹੋਵੋ, ਕਿਸੇ ਵੀ ਤਰੀਕੇ ਨਾਲ ਆਪਣੇ ਧਰਮ ਨੂੰ ਮੰਨਦੇ ਹੋਵੋ, ਤੁਹਾਡੀ ਗੁਰਦੁਆਰਾ ਹੋਵੇ ਜਾਂ ਮੰਦਿਰ ਹੋਵੇ ਜਾਂ ਮਸਜਿਦ ਹੋਵੇ, ਮਤਲਬ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰਨਾ ਸਟੇਟ ਦਾ ਤੇ ਲਾਅ ਦਾ ਕੰਮ ਹੈ ਜੀ। ਬਿਲਕੁਲ ਇਦਾਂ ਦੀਆਂ ਜੋ ਵੀ ਲਾਅਜ਼ ਹੈਗੇ ਨੇ ਜਾਂ ਜੋ ਵੀ ਸਹੂਲਤਾਂ ਹੈਗੀਆਂ ਨੇ ਉਹਦੇ ਵਾਸਤੇ ਜਿਹੜਾ ਮਟੀਰੀਅਲ ਹੈ, ਅਵੇਅਰਨੈਸ ਮਟੀਰੀਅਲ ਆ, ਉਹਨੂੰ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਲੈ ਕੇ ਇਹਨੂੰ ਯੂਜ਼ ਕਰੋ। ਇਹਦੇ ਵਿੱਚ ਤੁਹਾਨੂੰ ਜਦੋਂ ਵੀ ਪ੍ਰੋਬਲਮ ਹੁੰਦੀ ਹੈ, ਜਿਹੜੀਆਂ ਸਟੇਟ ਏਜੰਸੀਆਂ ਹੈਗੀਆਂ ਜੀ
ਉਹਨਾਂ ਨੂੰ ਤੁਸੀਂ ਕੰਟੈਕਟ ਕਰੋ ਤੇ ਉਹ ਸਟੇਟ ਏਜੰਸੀਆਂ ਤੁਹਾਡੇ, ਉਹਨਾਂ ਨੇ ਕੁਝ ਨਾਮ ਵੀ ਸਾਨੂੰ ਦੱਸੇ ਨੇ ਸਟੇਟ ਏਜੰਸੀਆਂ ਦੇ ਕਿ ਤੁਹਾਡੇ ਨਾਲ ਕੋਈ ਗੁਰਦੁਆਰੇ 'ਚ ਪ੍ਰੋਬਲਮ ਆ ਰਹੀ ਹੈ, ਕੁਝ ਉਹਨਾਂ ਨੂੰ ਬੁਲਾਓ, ਏਜੰਸੀਆਂ ਨਾਲ ਡਾਇਰੈਕਟ ਕੰਟੈਕਟ ਕਰੋ। ਤੇ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਜੇ ਕੋਈ ਕੰਮ ਨਹੀਂ ਹੁੰਦਾ ਤੇ ਸਾਡੇ ਆਫਿਸ ਨੂੰ ਕਾਲ ਕਰੋ। ਓਕੇ ਜੀ, ਇੱਦਾਂ ਦੀਆਂ ਕਈ ਗੱਲਾਂ ਮਤਲਬ ਉਹਨਾਂ ਨੇ ਸ਼ੇਅਰ ਕੀਤੀਆਂ ਜਿਹੜੀਆਂ ਕਿ ਸਾਨੂੰ ਪਹਿਲਾਂ ਨਹੀਂ ਪਤਾ ਸੀ ਕਿ ਕਿਸ ਤਰੀਕੇ ਨਾਲ ਜਿਹੜਾ ਰਿਸੋਰਸ ਅਵੇਲੇਬਲ ਹੈ। ਬਿਲਕੁਲ ਅਮੀਲ, ਹੀ ਇਜ਼ ਟ੍ਰਾਈਂਗ ਟੂ ਹੈਲਪ ਯੂ ਗਾਇਜ਼ ਆਊਟ ਸਪੈਸ਼ਲੀ ਇਨ ਅਟਲਾਂਟਾ ਜਾਰਜੀਆ। ਸੋ ਵੀਰ ਜੀ, ਜਿਸ ਤਰ੍ਹਾਂ ਅਟਲਾਂਟਾ ਜਾਰਜੀਆ ਵਿੱਚ ਕਾਫੀ ਸਾਰੀ ਸਿੱਖ ਪਾਪੂਲੇਸ਼ਨ ਹੈਗੀ, ਤੁਸੀਂ ਗੱਲ ਕੀਤੀ ਮੈਮੋਰੈਂਡਮ ਦੀ, ਤਾਂ ਮੈਮੋਰੈਂਡਮ ਬਾਰੇ ਮੈਂ ਥੋੜੀ ਹੋਰ ਜਾਣਕਾਰੀ ਲੈਣਾ ਚਾਹਾਂਗੀ। ਜਿਸ ਤਰ੍ਹਾਂ ਤੁਸੀਂ ਮੈਮੋਰੈਂਡਮ ਜਿਹੜਾ ਹੈਗਾ ਸਿੱਖ ਸੰਗਤਾਂ ਨੇ ਸਹਿਯੋਗ ਦੇ ਨਾਲ ਜਿਹੜਾ ਇਹ ਪੂਰਾ ਪੱਖ ਆਪਣਾ ਸਾਹਮਣੇ ਰੱਖਿਆ, ਉਸ ਦੇ ਵਿੱਚ ਤੁਸੀਂ ਗੱਲ ਕੀਤੀ ਸਕੂਲ ਬੁਲਿੰਗ ਦੀ ਗੱਲ ਕੀਤੀ ਆ, ਇੰਪਲੋਇਮੈਂਟ ਡਿਸਕ੍ਰਿਮੀਨੇਸ਼ਨ ਦੀ ਗੱਲ ਕੀਤੀ ਆ, ਹੇਟ ਕ੍ਰਾਈਮਸ ਦੀ ਗੱਲ ਕੀਤੀ, ਰਿਲੀਜੀਅਸ ਪ੍ਰੋਫਾਈਲਿੰਗ ਦੀ ਗੱਲ ਕੀਤੀ ਆ। ਕਿਹੜੀਆਂ ਪ੍ਰੋਬਲਮ ਸਾਡੇ ਸਾਹਮਣੇ ਆ ਰਹੀਆਂ ਨੇ ਜਾਂ ਪਿਛਲੇ ਕੁਝ ਸਾਲਾਂ ਤੋਂ ਆਈਆਂ ਨੇ, ਉਸ ਬਾਰੇ ਵੀ ਸਾਨੂੰ ਥੋੜੀ ਬਹੁਤੀ ਜਾਣਕਾਰੀ ਦਿਓ, ਸੋ ਵੀ ਵਿਲ ਹੈਵ ਅ ਲਿਟਲ ਬਿਟ ਆਈਡੀਆ ਆਫ ਇਟ ਐਜ਼ ਵੈਲ। ਹਾਂਜੀ, ਸਕੂਲ ਦੀ ਪ੍ਰੋਬਲਮ ਕਾਫੀ ਆਈਆਂ ਨੇ। ਓਕੇ, ਦੋ ਬਹੁਤ ਵੱਡੇ ਕੇਸ ਨੇ ਸਕੂਲ ਦੇ ਅੰਦਰ, ਮਿਡਲ ਸਕੂਲ ਦੇ ਕੇਸ ਨੇ, ਹਾਈ ਸਕੂਲ ਦੇ ਕੇਸ ਨੇ, ਸਿੱਖ ਬੱਚਿਆਂ ਦੇ ਨਾਲ ਪ੍ਰੋਬਲਮਸ ਆਈਆਂ ਹੈ ਔਰ ਉਹ ਸਾਰੀਆਂ ਬੁਲਿੰਗ ਦੇ ਅੰਡਰ 'ਚ ਜਾਂਦੀਆਂ ਨੇ। ਪਰ ਇੱਕ ਦੋ ਕੇਸਿਸ ਦੇ ਅੰਦਰ ਉਹ ਬੁਲਿੰਗ ਤੋਂ ਵੀ ਜ਼ਿਆਦਾ ਵੱਧ ਗਈਆਂ ਸੀ, ਜਿਹਦੇ ਵਿੱਚ ਕਿ ਫਿਜ਼ੀਕਲ ਅਸੌਲਟ ਜਿਹੜਾ ਸੀ ਉਹ ਬੱਚੇ ਦੇ ਨਾਲ ਹੋਇਆ। ਬੱਚਾ ਜਿਹੜਾ ਟਰਾਮਾ ਦੇ ਅੰਦਰ ਚਲਾ ਗਿਆ, ਮਤਲਬ ਕਾਫੀ ਦਿਨ ਉਹਨੂੰ ਕਾਉਂਸਲਿੰਗ ਕਰਨਾ ਪਿਆ। ਉਹਦੇ ਵਿੱਚ ਅਸੀਂ USDOJ ਡਿਪਾਰਟਮੈਂਟ ਆਫ ਜਸਟਿਸ ਨੂੰ ਇਨਵੋਲਵ ਕੀਤਾ ਸੀ, ਤਾਂ ਜਾ ਕੇ ਉਹ ਕੇਸ ਜਿਹੜਾ ਰਿਜ਼ੋਲਵ ਹੋਇਆ ਤੇ ਸਕੂਲ ਨੇ ਆਪਣਾ ਜਿਹੜਾ ਪ੍ਰੋਸੈਸ ਹੈ ਜਾਂ ਜਿਹੜਾ ਤਰੀਕਾ ਹੈ ਬੱਚਿਆਂ ਨਾਲ ਡੀਲ ਕਰਨ ਦਾ ਉਹ ਬਦਲਿਆ। ਹਾਂਜੀ, ਸੋ ਉਹ ਬਹੁਤ ਈਜ਼ੀ ਨਹੀਂ ਸੀ ਪ੍ਰੋਸੈਸ। ਉਹ ਸਾਡੇ ਵਾਸਤੇ ਇੱਕ ਲੈਸਨ ਲਰਨਡ ਸੀ ਕਿ ਜਾਰਜੀਆ ਦੇ ਅੰਦਰ ਲੋਕਾਂ ਨੂੰ ਹਾਲੇ ਵੀ ਪਤਾ ਨਹੀਂ ਹੈ ਸਿੱਖ ਕੌਣ ਆ, ਜਾਂ ਸਕੂਲ ਦੇ ਟੀਚਰਾਂ ਨੂੰ ਈਵਨ ਜਾਣਕਾਰੀ ਨਹੀਂ ਹੈ। ਜਿਹੜੀ ਗੱਲ ਕਿ ਅਸੀਂ ਨਿਊਜਰਸੀ, ਨਿਊਯਾਰਕ ਜਾਂ ਕੈਲੀਫੋਰਨੀਆ ਦੇ ਅੰਦਰ ਦੇਖਦੇ ਹਾਂ ਕਿ ਆਮ ਸਕੂਲ ਦੇ ਵਿੱਚ ਐਟਲੀਸਟ ਉਹਨਾਂ ਨੂੰ ਕਾਫੀ ਕੁਝ ਪਤਾ ਹੈ ਸਿੱਖਾਂ ਦੇ ਬਾਰੇ। ਜੀ, ਸਾਊਥ ਦੇ ਅੰਦਰ ਥੋੜਾ ਕਲਚਰ ਡਿਫਰੈਂਟ ਹੈ। ਬਹੁਤ ਸਿੱਖ ਪਾਪੂਲੇਸ਼ਨ ਨਾ ਹੋਣ ਕਾਰਨ ਜਾਂ ਜਿਹੜੀ ਸਾਡੀ ਡੈਂਸਿਟੀ ਆਫ ਪਾਪੂਲੇਸ਼ਨ ਜਿਹੜੀ ਆ ਉਹ ਬਹੁਤ ਘੱਟ ਹੋਣ ਦੇ ਕਾਰਨ ਸਕੂਲ ਦੇ ਅੰਦਰ ਇੱਕਾ ਦੁੱਕਾ ਸਿੱਖ ਬੱਚੇ ਹੁੰਦੇ ਨੇ। ਓਕੇ, ਤੇ ਉਹ ਅਵੇਅਰਨੈਸ ਨਹੀਂ ਆ। ਸੋ ਸਕੂਲ ਦੀ ਬੁਲਿੰਗ ਦਾ ਕੇਸ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਸੀ, ਕਿਉਂਕਿ ਪਿਛਲੇ 2-3 ਸਾਲਾਂ ਤੋਂ ਅਸੀਂ 4-5 ਕੇਸ ਏਦਾਂ ਦੇ ਦੇਖੇ ਨੇ ਜੀ। ਸੋ ਉਹ ਅਸੀਂ ਉਹਨਾਂ ਦੇ ਸਾਹਮਣੇ ਲਿਆਂਦਾ। ਦੂਜੀ ਗੱਲ ਅਸੀਂ ਇਹ ਵੀ ਕਿਹਾ ਕਿ ਉਹਨਾਂ ਦੀ ਜਿਹੜੀ ਸੋਸ਼ਲ ਸਟੱਡੀਜ਼ ਦੀ ਬੁੱਕਸ ਹੈਗੀਆਂ, ਜਿੱਥੇ ਬਾਕੀ ਕਲਚਰਲ ਜਾਂ ਬਾਕੀ ਰਿਲੀਜੀਅਸ ਬਾਰੇ ਦੱਸਿਆ ਜਾਂਦਾ ਹੈ, ਉੱਥੇ ਸਿੱਖਾਂ ਦਾ ਵੀ ਚੈਪਟਰ ਹੋਣਾ ਚਾਹੀਦਾ ਜੀ। ਉਹ ਮੈਮੋਰੈਂਡਮ ਦੇ ਅੰਦਰ ਅਸੀਂ ਇਹ ਲਿਖਿਆ ਹੈ ਕਿ ਅਸੀਂ ਸਕੂਲ ਬੋਰਡ ਦੇ ਨਾਲ ਤੇ ਹੋਰ ਜਿਹੜੇ ਜੇ ਕਮਿਸ਼ਨਰਸ ਨੇ ਉਹਨਾਂ ਦੀ ਪਹੁੰਚ ਹੁੰਦੀ ਹੈ ਜਿਹੜੇ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ। ਸੋ ਸਪੈਸ਼ਲੀ ਉਹਨਾਂ ਨੂੰ ਅਸੀਂ ਇਹ ਕਿਹਾ ਕਿ ਤੁਸੀਂ ਸਿੱਖਾਂ ਦੇ ਜਿਹੜੇ ਚੈਪਟਰਸ ਨੇ ਉਹ ਇੰਟਰੋਡਿਊਸ ਕਰੋ ਆਪਣੇ ਮਿਡਲ ਸਕੂਲ ਦੇ ਕਰਿਕੂਲਮ 'ਚ ਜਾਂ ਐਲੀਮੈਂਟਰੀ ਸਕੂਲ ਜਿਹੜੇ ਵੀ ਲੈਵਲ ਦੇ ਅੰਦਰ ਹੈਗਾ ਉਹ, ਤਾਂ ਕਿ ਉਹ ਅਵੇਅਰਨੈਸ ਬਣੀ ਰਹੇ। ਬਿਲਕੁਲ ਜੀ ਵੀਰ ਜੀ। ਇਹ ਦੋ ਸੀ। ਫਿਰ ਅਸੀਂ ਜਿਹੜੇ ਗੁਰਦੁਆਰੇ ਦੇ ਦੋ ਕੇਸਿਸ ਨੇ ਪਿਛਲੇ 2 ਸਾਲਾਂ ਦੇ ਅੰਦਰ, ਦੋਵਾਂ ਦੇ ਅੰਦਰ ਜਿਹੜੇ ਇੰਟਰੂਡਰ ਆਏ ਨੇ ਉਹਨਾਂ ਨੇ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੁਰਦੁਆਰੇ ਦੀ ਗੋਲਕ ਤੋਂ ਪੈਸੇ ਜਾਂ ਲੈ ਕੇ ਤੇ ਜ਼ਬਰਦਸਤੀ ਹੱਥਾਪਾਈ ਹੋਈ ਹੈ। ਇੱਕ ਅਫਰੀਕਨ ਅਮਰੀਕਨ ਆਇਆ ਸੀ, ਉਹਨੇ ਕੀਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਕੇਸ ਆ। ਇੱਕ ਹੋਰ ਦੂਜੇ ਗੁਰਦੁਆਰੇ ਦੇ ਅੰਦਰ ਪਾਰਕਿੰਗ ਲਾਟ ਦੇ ਅੰਦਰ ਜਿਹੜੀਆਂ ਗੱਡੀਆਂ ਹੈ ਉਹਨਾਂ ਨੂੰ ਟਾਰਗੇਟ ਕਰਕੇ ਜਿਹੜੀ ਐਕਸਪੈਂਸਿਵ ਔਰ ਲਗਜ਼ਰੀ ਗੱਡੀਆਂ ਨੇ ਉਹਨਾਂ ਨੂੰ ਉਹਨਾਂ ਨੇ ਮਤਲਬ ਲਕੀਰਾਂ ਮਾਰ ਕੇ ਤੇ ਉਹਨਾਂ ਨੂੰ ਡੈਮੇਜ ਕੀਤਾ। ਸੋ ਇਦਾਂ ਦੇ ਕੇਸਿਸ ਸਾਨੂੰ ਦਿਸਦੇ ਨੇ, ਉਹ ਅਸੀਂ ਕੰਸੋਲੀਡੇਟ ਕਰਕੇ ਮੈਮੋਰੈਂਡਮ ਦੇ ਰਾਹੀਂ ਇਹਨਾਂ ਤੱਕ ਪਹੁੰਚਾਏ ਨੇ। ਜੀ ਜੀ। ਤੇ ਵੀਰ ਜੀ, ਜਿਸ ਜਿਹੜਾ ਮੈਮੋਰੈਂਡਮ ਸੀਗਾ, ਆਈ ਨੋ ਦਿਸ ਵਾਜ਼ ਲਾਈਕ 6 ਪੇਜਸ ਲੌਂਗ ਐਂਡ ਮੈਂ ਵੀ ਇਹਦੇ ਵਿੱਚ ਕਾਫੀ ਸਾਰੇ ਪੁਆਇੰਟ ਪੜ੍ਹੇ ਨੇ। ਇੱਕ ਪੁਆਇੰਟ ਦੇ ਵਿੱਚ ਤੁਸੀਂ ਮੈਂਸ਼ਨ ਕੀਤਾ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਮਿਡਲ ਈਸਟ ਦੀ ਟੈਂਸ਼ਨ ਹੈਗੀ ਆ ਉਹ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਇਫੈਕਟ ਕਰਦੀ ਪਈ, ਸਪੈਸ਼ਲੀ ਵਾਟ ਹੈਪਨ ਇਨ ਮਿਡਲ ਈਸਟ ਇਨ ਸੀਰੀਆ ਐਂਡ ਸੱਚ ਸਾਰੀ ਆਇਡੈਂਟੀਟੀ ਨੂੰ ਇਫੈਕਟ ਕਰਦੀ ਹੈ ਐਂਡ 70% ਆਫ ਦ ਕ੍ਰਾਈਮ ਸਪੈਸ਼ਲੀ ਦ ਹੇਟ ਕ੍ਰਾਈਮਸ ਵੈਂਟ ਅਪ ਬਿਕੋਜ਼ ਆਫ ਦੈਟ। ਸਾਨੂੰ ਉਸ ਬਾਰੇ ਵੀ ਥੋੜ੍ਹਾ ਬਹੁਤਾ ਦੱਸੋ। ਹਾਂਜੀ, ਅਸੀਂ ਖਾਸ ਕਰਕੇ ਦੇਖਿਆ ਹੈ ਕਿ ਜਦੋਂ ਵੀ ਕੁਝ ਇੱਦਾਂ ਦਾ ਮਿਡਲ ਈਸਟ ਦੇ ਅੰਦਰ ਹੁੰਦਾ ਹੈ ਜਾਂ ਜਿਹਦੇ ਵਿੱਚ ਵੀ ਕੋਈ ਬੰਦੇ ਨੂੰ ਇੱਦਾਂ ਦਿਖਾਇਆ ਜਾਂਦਾ ਜਿਹਦੇ ਸਿਰ ਤੇ ਟਰਬਨ ਆ ਜਾਂ ਉਹ ਇੱਕ ਸਪੈਸੀਫਿਕ ਸਾਡੇ ਨਾਲ ਉਹਦੀ ਜਿਹੜਾ ਰੂਪ ਰੇਖਾ ਜਿਹੜੀ ਸਿੱਖਾਂ ਨਾਲ ਮਿਲਦੀ ਆ,
ਜੀ ਉਹ ਇਦਾਂ ਦੀ ਕੋਈ ਵੀ ਚੀਜ਼ ਟੀਵੀ ਉੱਤੇ ਆਵੇ ਜਾਂ ਨਿਊਜ਼ਪੇਪਰ ਉੱਤੇ ਆਵੇ, ਪ੍ਰਿੰਟ ਮੀਡੀਆ 'ਚ ਆਵੇ, ਜੀ ਉਸ ਤੋਂ ਬਾਅਦ ਜਿਹੜੇ ਅਟੈਕ ਆ ਜਾਂ ਟਾਰਗੇਟ ਕ੍ਰਾਈਮ ਆ ਜਾਂ ਹੇਟ ਕ੍ਰਾਈਮ, ਬਾਇਸ ਕ੍ਰਾਈਮ ਵੱਧ ਜਾਂਦੀਆਂ ਨੇ। ਹਾਂਜੀ ਸੋ ਇਹ ਸਟੈਟਿਸਟਿਕਸ ਸਾਡੇ ਕੋਲ ਹੈਗੀ ਹੈ ਫਰੋਮ ਡਿਫਰੈਂਟ ਪਰਸਪੈਕਟਿਵ, ਸਟੇਟ ਵਾਈਜ਼ ਵੀ ਹੈਗੀ ਆ, ਕੰਟਰੀ ਵਾਈਜ਼ ਵੀ ਹੈਗੀ ਆ। ਹਾਂਜੀ ਤੇ ਅਸੀਂ ਫੋਲੋ ਕਰਦੇ ਆ। ਮੈਂ ਖੁਦ ਵੀ ਦੇਖਦਾ ਰਹਿਣਾ ਜਿੰਨੀਆਂ ਵੀ ਹੇਟ ਕ੍ਰਾਈਮਸ ਹੁੰਦੀਆਂ ਆ, ਜਿਹੜੀਆਂ ਰਜਿਸਟਰਡ ਹੇਟ ਕ੍ਰਾਈਮ, ਕਿਉਂਕਿ ਹੁਣ ਐਟਲੀਸਟ ਇਹ ਹੋ ਗਿਆ ਹੈ ਕਿ ਨਵੇਂ ਕਾਨੂੰਨ ਦੇ ਤਹਿਤ ਜਿਹੜੀ ਸਿੱਖਾਂ ਦੀ ਹੇਟ ਕ੍ਰਾਈਮ ਆ ਉਹ ਰਿਕਾਰਡ ਹੁੰਦੀ ਹੈ ਡਿਫਰੈਂਟਲੀ। ਜੀ ਜੀ ਸੋ ਉਹਦੀ ਕੈਟਾਗਰੀ ਬਣਾਈ ਹੋਈ ਆ ਉਹਨਾਂ ਨੇ। ਉਹ ਅਸੀਂ ਦੇਖ ਰਹੇ ਹਾਂ ਕਿ ਉਹ ਸਪਾਈਕ ਕਰ ਜਾਂਦੀ ਆ। ਹਾਂਜੀ ਜਦੋਂ ਵੀ ਤੁਸੀਂ ਮਿਡਲ ਈਸਟ 'ਚ ਪ੍ਰੋਬਲਮ ਆ, ਚਾਹੇ ਉਹ ਆਈਸਿਲ ਦੇ ਨਾਲ ਆ ਜਾਂ ਹੋਰ ਕਿਸੇ ਲੀਬੀਆ ਵਰਗੀ ਕੰਟਰੀ ਆ, ਹੋਰ ਕਿਸੇ ਨੇ ਤਾਲਿਬਾਨ ਅਫਗਾਨਿਸਤਾਨ ਦੀ ਹੋਈ, ਤੇ ਉਹ ਇੱਕ ਇੱਕੀ ਦੁੱਕੀ ਘਟਨਾ ਸਾਨੂੰ ਨਜ਼ਰ ਆ ਜਾਂਦੀਆਂ ਹੈ। ਸਿੱਖਾਂ ਦੇ ਗੈਸ ਸਟੇਸ਼ਨ 'ਚ ਕਿਸੇ ਨੂੰ ਕੁਝ ਕਹਿ ਦਿੱਤਾ, ਕਿਸੇ ਨੇ ਉਹਨਾਂ ਦੇ ਸਟੋਰ ਤੇ ਜਾ ਕੇ ਕੁਝ ਕਹਿ ਦਿੱਤਾ, ਲੜਾਈ ਕਰ ਲਈ, ਜਾਂ ਕੋਈ ਜਿਹੜੇ ਆਪਣੇ ਵੱਡੇ ਟਰੱਕ ਚਲਾਉਂਦੇ ਨੇ ਸੋ ਉਹਨਾਂ ਦੇ ਨਾਲ ਪ੍ਰੋਬਲਮ ਆ ਜਾਂਦੀ ਆ। ਹਾਂਜੀ ਸੋ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਜਿਹੜੀਆਂ ਨਜ਼ਰ ਆਉਂਦੀਆਂ ਨੇ, ਤਾਂ ਕਰਕੇ ਉਸ ਨੂੰ ਮੈਮੋਰੈਂਡਮ 'ਚ ਅਸੀਂ ਸ਼ੋਅ ਕੀਤਾ ਕਿ ਇੰਨੀ % ਇਨਕਰੀਜ਼ ਹੋਈ ਹੈ ਇਹ। ਜਦੋਂ ਵੀ ਇਦਾਂ ਦਾ ਕ੍ਰਾਈਮ ਹੁੰਦਾ ਤੇ ਉਸੇ ਵੇਲੇ ਸਪਾਈਕ ਹੋ ਜਾਂਦਾ। ਬਿਲਕੁਲ ਬਿਲਕੁਲ ਵੀਰ ਜੀ। ਅਮੇ ਵੀਰ ਜੀ, ਇਫ ਯੂ ਲੁੱਕ ਐਟ ਇਟ ਆਲ ਓਵਰ ਅਮਰੀਕਾ ਦੇ ਵਿੱਚ ਸਿੱਖਾਂ ਦੀ ਜਿਹੜੀ ਆਇਡੈਂਟੀ ਹੈਗੀ ਆ ਜਾਂ ਹੇਟ ਕ੍ਰਾਈਮ ਦੀ ਵਾਰਦਾਤ ਸਾਡੇ ਸਾਹਮਣੇ ਆਉਂਦੀ ਹੈ, ਪਰ ਜਿਹੜਾ ਤੁਹਾਡੀ ਸਿੱਖ ਸੰਗਤਾਂ ਵੱਲੋਂ, ਸਪੈਸ਼ਲੀ ਜਾਰਜੀਆ ਦੀ ਜਿਹੜੀ ਸਿੱਖ ਸੰਗਤਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ, ਯੂ ਗਾਇਜ਼ ਰੀਚਡ ਆਊਟ ਟੂ ਦਿਸ ਪਰਸਨ, ਅਟਾਰਨੀ ਜਨਰਲ ਥਰੂ ਰੀਚ ਆਊਟ ਕੀਤਾ ਹੈ, ਜਿਹੜਾ ਉਪਰਾਲਾ ਕੀਤਾ ਗਿਆ ਹੈ ਉਹਨਾਂ ਦਾ ਰਿਸਪਾਂਸ ਬਹੁਤ ਚੰਗਾ ਆਇਆ ਸਾਹਮਣੇ। ਸੋ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ। ਚਾਹੇ ਇਸ ਅਪ੍ਰੈਲ ਦੇ ਵਿੱਚ, ਚਾਹੇ ਨਵੰਬਰ ਦੇ ਵਿੱਚ, ਚਾਹੇ ਅਗਲੇ ਅਪ੍ਰੈਲ ਦੇ ਵਿੱਚ, ਅਗਰ ਸਿੱਖ ਹੈਰੀਟੇਜ ਮੰਥ ਬਣ ਜਾਂਦਾ ਹੈ, ਸਾਡੇ ਲਈ ਬਹੁਤ ਵੱਡੀ ਮਾਨਤਾ ਵਾਲੀ ਗੱਲ ਹੋਵੇਗੀ। ਸੋ ਥੈਂਕ ਯੂ ਸੋ ਮਚ ਫॉर दैट। ਐਂਡ ਸੈਕੰਡਲੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਨੂੰ ਪੂਰੀ ਅਵੇਅਰਨੈਸ ਐਂਡ ਪ੍ਰੋਬਲਮ ਜਿਹੜੀਆਂ ਸਿੱਖ ਉੱਥੇ ਫੇਸ ਕਰ ਰਹੇ ਨੇ ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ। ਵੀਰ ਜੀ, ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ, ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਅਸੀਂ ਚਾਹਾਂਗੇ ਤੇ ਸਾਡੇ ਸਿੱਖ ਸੰਗਤਾਂ ਨੂੰ, ਕਮਿਊਨਿਟੀ ਅਕ੍ਰੋਸ ਆਲ ਓਵਰ USA, ਉਹਨਾਂ ਨੂੰ ਵੀ ਸੁਨੇਹਾ ਜ਼ਰੂਰ ਦੇਵੋ। ਹਾਂਜੀ, TV 84 ਨੂੰ ਤੇ ਪਹਿਲਾਂ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਹਰ ਸਿੱਖਾਂ ਦੀ ਆਵਾਜ਼ ਨੂੰ ਦੁਨੀਆ ਭਰ ਦੇ ਅੰਦਰ ਪਹੁੰਚਾ ਰਹੇ ਹੋ। ਜਿਹੜੀ ਸਿੱਖਾਂ ਦੀ ਜਿਹੜੀ ਸੱਚਾਈ ਹੈ ਉਹ ਵੀ ਤੁਹਾਡੇ ਮੀਡੀਆ ਰਾਹੀਂ ਸਾਹਮਣੇ ਆਉਂਦੀ ਹੈ। ਪੰਥਿਕ ਗੱਲ ਆ, ਪੰਥਿਕ ਸੋਚ ਆ, ਪੰਥਿਕ ਪਲੇਟਫਾਰਮ ਆ, ਤੇ ਸਾਡੇ ਸਾਰਿਆਂ ਦਾ ਗੋਲ ਇਹੀ ਆ ਕਿ ਸਿੱਖੀ ਜਿਹੜੀ ਵੱਧਦੀ ਫੁੱਲਦੀ ਰਵੇ। ਜਿਹੜਾ ਖਾਲਸਾ ਪੰਥ ਆ ਗੁਰੂ ਮਹਾਰਾਜ ਨੇ ਸਾਜਿਆ ਇਹ ਪ੍ਰਫੁੱਲਿਤ ਹੋਵੇ। ਸਾਨੂੰ ਜਿਸ ਵਾਸਤੇ ਗੁਰੂ ਸਾਹਿਬ ਨੇ ਜਿਹੜੀਆਂ ਚੀਜ਼ਾਂ ਬਖਸ਼ੀਆਂ ਨੇ, ਜਿਹੜੀ ਦਾਤਾਂ ਬਖਸ਼ੀਆਂ ਨੇ, ਜਾਂ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਸਾਡੇ ਵਾਸਤੇ ਜਿਹੜੇ ਉਪਦੇਸ਼ ਦਿੱਤੇ ਨੇ, ਅਸੀਂ ਉਹਨਾਂ ਤੇ ਚੱਲਦੇ ਰਹੀਏ। ਸੋ ਇਹ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਜਿੱਥੇ ਵੀ ਅਸੀਂ, ਜਿਸ ਵੀ ਸਿਟੀ 'ਚ ਰਹਿੰਦੇ ਹਾਂ, ਜਿੱਥੇ ਕਿਤੇ ਵੀ ਰਹਿੰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਕਿ ਆਪਸ 'ਚ ਜੁੜ ਮਿਲ ਕੇ ਜਿਹੜੀ ਪ੍ਰੋਬਲਮ ਹੈ ਉਹ ਸਾਂਝੀ ਤਰੀਕੇ ਨਾਲ ਸੋਲਵ ਕਰੀਏ। ਸੋ ਇਹਦੇ ਵਿੱਚ ਸਾਡੀ ਸਟਰੈਂਥ ਆ, ਕਿਉਂਕਿ ਅਸੀਂ ਲੋਨ ਉਲਫ ਨਹੀਂ ਆ। ਅਸੀਂ ਸਾਂਝੇ ਤੌਰ ਤੇ ਐਜ਼ ਏ ਸੰਗਤ ਰਿਪਰੈਜ਼ੈਂਟ ਕਰਦੇ ਹਾਂ ਤੇ ਐਜ਼ ਏ ਸਾਂਝੇ ਤੌਰ ਤੇ ਕੰਮ ਕਰਦੇ ਹਾਂ। ਫਿਰ ਉਹਦੇ ਵਿੱਚ ਕੀ ਹੁੰਦਾ, ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਦੇ ਨੇ। ਜੋ ਵੀ ਸਫਲਤਾ ਹੈ ਉਹ ਤੇ ਗੁਰੂ ਨੇ ਆਪ ਹੀ ਦੇਣੀ ਹੁੰਦੀ ਹੈ। ਸੋ ਅਸੀਂ ਸੋਚ ਰਹੇ ਹਾਂ ਕਿ ਇਹ ਇੱਕ ਬੇਬੀ ਸਟੈਪ ਸੀ ਸਾਡਾ। ਤੇ ਏਦਾਂ ਹਰ ਬੰਦਾ ਅਗਰ ਆਪਣੀ ਆਪਣੀ ਸਿਟੀ ਦੇ ਅੰਦਰ ਇਸ ਤਰੀਕੇ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਏਦਾਂ ਦੀਆਂ ਗੱਲਾਂ, ਸੋਚਾਂ, ਵਿਚਾਰਾਂ ਜਾਂ ਡਾਇਲੈਕਟਸ ਕਰੇ ਤੇ ਅਸੀਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ। ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर योर टाइम। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।